क्रेडिट लाइन शुरू हो गई। जो आम आदमी पार्टी का MLA भी बनया मलविंदर सिंह ग्यासपुर, उन्हें तो ये मांग करती भी क्योंकि भगवंत मान ने चिट्ठी लिखी है कि 10 दिन की पैरोल दी जाए, इसलिए वो भगवंत मान नूं फखरे कौम का खिताब दिता जाए। हुण तुसीं किस लैवल तक ये गिरावट है और किस लैवल तक घटिया बंदा है जिहड़े ने उत्थे बैठे हुए ने। वो बुचड़ बेअंते का पोता, उन्होंने लगा भी क्रेडिट तो आम आदमी तो दूजे ना लै जाण। वो भी गवर्नर नूं मिलिया कि बई साडे परिवार दे ही भावें दादा जी नूं मारिया, भावें मुंडा गलत है, पर उसदी मां दी तो चाहना है ना कि जी कोई पुत्तर नूं मिले तो उन्होंने पर वो मिल लैण देना चाहिए। हुण वो भी बड़ी इंसानियत उसदे अंदर भी जाग गई। बाकियां ने भी जिहड़ा इस किस्म का राग लापना शुरू कर दिता है। 31 साल बाद अपनी डैथ बैड ते पई मां नूं मिलण दे लई लिलकड़ियां ये ਜਿਹੜੇ ਕੱਢਣ ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਤੁਸੀਂ ਇਸ ਨੂੰ ਇੱਕ ਅਣਖੀ ਗੈਰਤਮੰਦ ਆਇਨੇ ਦੇ ਥੱਲੇ ਦੇਖਦੇ ਹੋ, ਇਹ ਜ਼ਲਾਲਤ ਹੈ। ਹੁਣ ਉਹ ਕ੍ਰਿਮੀਨਲ ਮਰਡਰਰ ਰੇਪਿਸਟ ਸੌਦਾ ਸਾਧ ਜਿਹੜਾ ਮੇਰਾ ਖਿਆਲ ਹੈ 18 ਵਾਰੀ ਉਹਦੀ ਪੈਰੋਲ 40 ਦਿਨ ਦੀ, ਔਰ ਉਹ ਆ ਕੇ ਆਪਣੇ ਡੇਰੇ 'ਚ ਬੈਠ ਕੇ ਆਪਣਾ ਉਹ ਪ੍ਰਵਚਨ ਵੀ ਕਰ ਰਿਹਾ ਹੁੰਦਾ ਹੈ, ਉਹਨੂੰ ਕਾਰਾਂ ਦਾ ਕਾਫਲਾ ਲੈਣ ਵੀ ਜਾ ਕਨਵਿਕਟਡ। ਜਥੇਦਾਰ ਹਵਾਰਾ ਦੀ ਪੈਰੋਲ ਨੂੰ ਲੈ ਕੇ ਜੋ ਸਾਰੀ ਇਹ ਨੌਟੰਕੀ ਔਰ ਇਹ ਸਾਰਾ ਕੁਝ ਹੋ ਰਿਹਾ, ਇਹ ਸਾਡੇ ਲਈ ਜ਼ਲਾਲਤ ਹੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक टू प्रोग्राम समीर अखिल हिस्से में ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਪਿਛਲੇ ਲਗਭਗ 31 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ, ਉਹਨਾਂ ਦੀ ਪੇਰੋਲ ਸੰਬੰਧੀ ਖਬਰਾਂ ਮੀਡੀਆ ਦੀਆਂ ਸੁਰਖੀਆਂ ਵਿੱਚ ਪਨੀਆਂ ਹੋਈਆਂ ਹਨ। ਉਹਨਾਂ ਨੂੰ ਦਿੱਤੀ ਜਾਣ ਵਾਲੀ 1 ਜਾਂ 2 ਦਿਨ ਦੀ ਪੇਰੋਲ ਅਸਲ ਵਿੱਚ ਸਿੱਖ ਕੌਮ ਅਤੇ ਜਥੇਦਾਰ ਹਵਾਰਾ ਜੀ ਨੂੰ ਜ਼ਲੀਲ ਕਰਨਾ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਆਜ਼ਾਦੀ, ਇੱਕ ਪਾਸੇ ਗੁਲਾਮੀ, ਦੋ ਸੈਟ ਆਫ ਲਾਜ਼। ਸੰਤ ਪਿੰਡਾਂ ਵਾਲਿਆਂ ਦੀਆਂ ਤੁਸੀਂ ਬਹੁਤ ਸਾਰੀਆਂ ਸਪੀਚਿਸ ਜਿਹੜੀਆਂ ਖਾਸ ਤੌਰ 'ਤੇ ਧਰਮ ਯੁੱਧ ਮੋਰਚੇ ਦੇ ਦੌਰਾਨ ਮੰਜੀ ਸਾਹਿਬ ਦੀਵਾਨ ਹਾਲ 'ਚ ਉਹ ਹਰ ਜਥੇ ਨੂੰ ਵਿਦਾਇਗੀ ਵੇਲੇ ਐਡਰੈਸ ਕਰਦੇ ਸੀ, ਉਹਨਾਂ ਨੂੰ ਜੇ ਤੁਸੀਂ ਦੇਖੋ ਸੁਣੋ ਤੇ ਉਹ ਹਰ ਰੋਜ਼ ਜਿਹੜੀ ਘਟਨਾ 24 ਘੰਟਿਆਂ 'ਚ ਵਾਪਰੀ ਹੁੰਦੀ ਸੀ ਉਸ ਨੂੰ ਕੋਟ ਕਰਕੇ ਕਹਿੰਦੇ ਸੀ ਕਿ ਇਸ ਮੁਲਕ ਦੇ ਵਿੱਚ 2 ਸੈਟ ਆਫ ਲਾਜ਼ ਨੇ, ਇੱਕ ਮੈਜੋਰਟੀ ਹਿੰਦੂਆਂ ਦੇ ਲਈ ਹੈ ਔਰ ਇੱਕ ਜਿਹੜਾ ਘੱਟ ਗਿਣਤੀਆਂ ਖਾਸ ਤੌਰ 'ਤੇ ਸਿੱਖਾਂ ਦੇ ਲਈ ਹੈ। ਔਰ ਉਹਨਾਂ ਉਸ ਪੀਰੀਅਡ 'ਚ ਇੱਕ ਪਾਸੇ ਜਦੋਂ ਭਾਈ ਗਜਿੰਦਰ ਸਿੰਘ ਜਹਾਜ਼ ਅਗਵਾ ਕਰਕੇ ਜਿਹੜਾ ਲਾਹੌਰ ਲੈ ਗਏ ਔਰ ਉਹਨਾਂ ਨੂੰ ਜਿਹੜਾ 14 ਸਾਲ ਉਹਨਾਂ ਦੇ ਔਰ ਉਹਨਾਂ ਦੇ 4 ਹੋਰ ਸਾਥੀਆਂ ਨੇ ਪਾਕਿਸਤਾਨੀ ਜੇਲ੍ਹ 'ਚ ਗੁਜ਼ਾਰੇ। ਉਸ ਤੋਂ ਪਹਿਲਾਂ ਇਹ ਵਾਕਿਆ ਹੋਇਆ ਸੀ ਕਿ ਜਦੋਂ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਸੀ ਮੋਰਾਰਜੀ ਦੇਸਾਈ ਦੀ ਸਰਕਾਰ ਵੇਲੇ, ਇੱਕ ਕਮਿਸ਼ਨ ਬਣਿਆ ਔਰ ਉਸ ਦੇ ਉੱਤੇ ਚਾਰਜ ਲੱਗੇ। ਉਸ ਪੀਰੀਅਡ ਦੇ ਵਿੱਚ 2 UP ਦੇ ਪਾਂਡੇ ਭਰਾ ਜਿਹੜੇ ਸੀ ਉਹ ਇੱਕ ਜਹਾਜ਼ ਅਗਵਾ ਕਰਕੇ ਇੱਕ ਸਟੇਸ਼ਨ ਤੋਂ ਜਿਹੜਾ ਇੱਕ ਹਵਾਈ ਅੱਡੇ ਤੋਂ ਦੂਸਰੇ ਲੈ ਗਏ ਸੀ ਵਿਦਨ ਕੰਟਰੀ। ਔਰ ਇੰਦਰਾ ਗਾਂਧੀ ਜਦੋਂ ਬਾਉਂਸ ਬੈਕ ਕੀਤੀ 1980 ਦੀ ਚੋਣਾਂ ਤੋਂ ਬਾਅਦ ਪਾਰਲੀਮੈਂਟ ਦੀਆਂ, ਤੇ ਉਹਨਾਂ ਪਾਂਡੇ ਭਰਾਵਾਂ 'ਚੋਂ ਜਿਹੜਾ ਇੱਕ MLA ਬਣਿਆ ਔਰ ਇੱਕ ਨੂੰ ਮਿਨਿਸਟਰ ਬਣਾਇਆ। ਔਰ ਸੰਤ ਪਿੰਡਾਂ ਵਾਲੇ ਅਕਸਰ ਇਸ ਕੇਸ ਨੂੰ ਕੋਟ ਕਰਦੇ ਸੀ ਕਿ ਜੇ ਇੱਕ ਪੰਡਤਾਂ ਦੀ ਕੁੜੀ ਲਈ ਜਹਾਜ਼ ਅਗਵਾ ਹੋਏ ਤਾਂ ਉਸ ਦਾ ਇਨਾਮ ਮਿਨਿਸਟਰੀ ਵੀ ਹੈ ਤੇ MLA ਬਣਨਾ ਵੀ ਹੈ, ਪਰ ਜੇ ਕੋਈ ਗੁਰੂ ਕੇ ਲਾਲ ਆਪਣੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਾ ਸਹਾਰਦਿਆਂ ਹੋਇਆਂ
ਜਿਹੜਾ ਹੈ ਉਹ ਜਹਾਜ਼ ਅਗਵਾ ਕਰਨ ਤਾਂ ਕਿ ਦੁਨੀਆ ਦਾ ਧਿਆਨ ਕੇਂਦਰਿਤ ਹੋਏ ਤੇ ਉਹ ਆਤੰਕਵਾਦੀ ਅਲਗਾਵਵਾਦੀ ਤਾਂ ਉਹਨਾਂ ਦੇ ਲਈ ਜੇਲ੍ਹਾਂ ਔਰ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨ। ਬਿਲਕੁਲ। ਹੁਣ ਜ਼ਾਹਰ ਹੈ ਕਿ ਪਿਛਲੇ 72 ਘੰਟੇ ਤੋਂ ਜਿਹੜੀਆਂ ਖਬਰਾਂ ਸੋਸ਼ਲ ਹਲਕਿਆਂ 'ਚ ਇਨ ਜਨਰਲ ਔਰ ਪੰਥਕ ਹਲਕਿਆਂ 'ਚ ਇਨ ਪਰਟੀਕੂਲਰ ਜਿਹੜੀਆਂ ਗਰਦਿਸ਼ ਕਰ ਰਹੀਆਂ ਨੇ ਉਹ ਇਹ ਹੈ ਕਿ ਜੀ ਭਗਵੰਤ ਮਾਨ ਜਿਹੜਾ ਉਹਨੇ ਚਿੱਠੀ ਲਿਖੀ ਹੈ ਕਟਾਰੀਆ ਗਵਰਨਰ ਨੂੰ ਕਿ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਪੈਰੋਲ ਦੀ ਜਿਹੜੀ ਅਰਜ਼ੀ ਉਹ ਰੱਦ ਹੋਈ ਕਿਉਂਕਿ ਪੰਜਾਬ ਸਰਕਾਰ ਨੇ ਖੁਦ 4.5 ਸਾਲ ਉਹਦਾ ਵਿਰੋਧ ਕੀਤਾ ਕਿ ਜੀ ਜੇ ਜਗਤਾਰ ਸਿੰਘ ਹਵਾਰਾ ਬਾਹਰ ਆਉਂਦੇ ਨੇ ਤਾਂ ਲਾ ਐਂਡ ਆਰਡਰ ਦੀ ਪ੍ਰੋਬਲਮ ਹੋਏਗੀ ਔਰ ਦੂਸਰਾ ਹੋਏਗਾ ਉਹਨਾਂ ਨੇ ਕਿਹਾ ਜੀ ਵੀ ਨਹੀਂ ਹਿਊਮੈਨੀਟੇਰੀਅਨ ਗਰਾਊਂਡ ਦੇ ਉੱਤੇ ਜਿਹੜਾ ਹੈ ਉਹ ਕਿਉਂਕਿ ਉਹਨਾਂ ਦੀ ਮਾਂ ਬੜੀ ਸਖਤ ਬਿਮਾਰ ਹੈ ਔਰ ਉਹਨਾਂ ਦੀ ਚਾਹਨਾ ਹੈ ਕਿ ਭਾਈ ਉਹ ਜਦੋਂ ਵੀ ਅੱਖਾਂ ਖੋਲ੍ਹਦੇ ਨੇ ਵੀ ਨਿੱਕਾ ਆਇਆ ਕਿ ਨਹੀਂ ਜਾਂ ਕੁਛ ਤਾਂ ਉਹਨਾਂ ਦਾ ਕਹਿਣਾ ਕਿ ਜੀ ਇਹ ਹਿਊਮੈਨੀਟੇਰੀਅਨ ਗਰਾਊਂਡ ਦੇ ਉੱਤੇ ਹੋਏ ਔਰ 10 ਦਿਨ ਦੀ ਉਹਨਾਂ ਨੂੰ ਪੈਰੋਲ ਦਿੱਤੀ ਜਾਏ। ਚਿੱਠੀ ਲਿਖੀ ਫਿਰ ਮਿਲਣ ਚਲਾ ਗਿਆ। ਇਨ ਦਾ ਮੀਨ ਟਾਈਮ ਬੁੱਚੜ ਬੇਅੰਤੇ ਦੇ ਪੋਤੇ ਨੂੰ ਲੱਗਾ ਫਿਰ ਕ੍ਰੈਡਿਟ ਲਾਈਨ ਸ਼ੁਰੂ ਹੋ ਗਈ। ਆਮ ਆਦਮੀ ਪਾਰਟੀ ਨੇ ਵੀ ਕਿਹਾ ਦੇਖੋ ਜਿਹੜਾ ਕੰਮ ਪਹਿਲਾਂ ਕਿਸੇ ਨੇ ਮੋਹਨ ਭਾਗ ਜਿਹੜਾ ਭਗਵੰਤ ਮਾਨ ਜਿਹੜਾ ਉਹਨੇ ਕਰ ਦਿਖਾਇਆ। ਇੱਕ ਟੁਚਾ ਜਿਹਾ ਜਿਹਨੇ ਹੋਂਦ ਚੱਲੜ ਨਸਲਕੁਸ਼ੀ ਦੇ ਨਾਂ ਥੱਲੇ ਸਿੱਖਾਂ ਤੋਂ ਪੈਸੇ ਵੀ ਇਕੱਠੇ ਕੀਤੇ ਤੇ ਬਾਅਦ 'ਚ ਜਿਹੜਾ ਆਮ ਆਦਮੀ ਪਾਰਟੀ ਦਾ MLA ਵੀ ਬਣਿਆ ਮਲਵਿੰਦਰ ਸਿੰਘ ਗਿਆਸਪੁਰ ਉਹਨੇ ਤਾਂ ਇਹ ਮੰਗ ਕਰਤੀ ਵੀ ਕਿਉਂਕਿ ਭਗਵੰਤ ਮਾਨ ਨੇ ਚਿੱਠੀ ਲਿਖੀ ਹੈ ਕਿ 10 ਦਿਨ ਦੀ ਪੈਰੋਲ ਦਿੱਤੀ ਜਾਏ ਇਸ ਲਈ ਉਹ ਭਗਵੰਤ ਮਾਨ ਨੂੰ ਫਖਰੇ ਕੌਮ ਦਾ ਖਿਤਾਬ ਦਿੱਤਾ ਜਾਏ। ਹੁਣ ਤੁਸੀਂ ਕਿਸ ਲੈਵਲ ਤੱਕ ਇਹ ਗਿਰਾਵਟ ਹੈ ਔਰ ਕਿਸ ਲੈਵਲ ਤੱਕ ਘਟੀਆ ਬੰਦਾ ਹੈ ਜਿਹੜੇ ਨੇ ਉੱਥੇ ਬੈਠੇ ਹੋਏ ਨੇ। ਇਸੇ ਤਰ੍ਹਾਂ ਬਾਕੀਆਂ ਨੇ ਵੀ ਗੁਣ ਗਾਇਨ ਕਰਨਾ ਸ਼ੁਰੂ ਕਰਤਾ। ਫਿਰ ਭਗਵੰਤ ਮਾਨ ਜਿਹੜਾ ਉਹ ਕਟਾਰੀਆ ਨੂੰ ਜਾ ਕੇ ਮਿਲਿਆ ਵੀ ਐ 1 to 1 ਵੀ ਹੋਈ। ਉਹ ਬੁੱਚੜ ਬੇਅੰਤੇ ਦਾ ਪੋਤਾ ਉਹਨੂੰ ਲੱਗਾ ਵੀ ਕ੍ਰੈਡਿਟ ਤਾਂ ਆਮ ਆਦਮੀ ਤੇ ਦੂਜੇ ਨਾ ਲੈ ਜਾਣ। ਉਹ ਵੀ ਗਵਰਨਰ ਨੂੰ ਮਿਲਿਆ ਕਿ ਵੀ ਸਾਡੇ ਪਰਿਵਾਰ ਦੇ ਹੀ ਭਾਵੇਂ ਦਾਦਾ ਜੀ ਨੂੰ ਮਾਰਿਆ ਉਹ ਭਾਵੇਂ ਮੁੰਡਾ ਗਲਤ ਹੈ ਪਰ ਉਹਦੀ ਮਾਂ ਦੀ ਤਾਂ ਚਾਹਨਾ ਹੈ ਨਾ ਕਿ ਜੀ ਕੋਈ ਪੁੱਤਰ ਨੂੰ ਮਿਲੇ ਤਾਂ ਉਹਨੂੰ ਪਰ ਉਹ ਮਿਲ ਲੈਣ ਦੇਣਾ ਚਾਹੀਦਾ। ਹੁਣ ਉਹ ਵੀ ਬੜੀ ਇਨਸਾਨੀਅਤ ਉਹਦੇ ਅੰਦਰ ਵੀ ਜਾਗੀ। ਬਾਕੀਆਂ ਨੇ ਵੀ ਜਿਹੜਾ ਇਸ ਕਿਸਮ ਦਾ ਰਾਗ ਲਾਪਣਾ ਸ਼ੁਰੂ ਕਰ ਦਿੱਤਾ। ਹੁਣ ਜਿਹੜੀ ਅੱਜ ਲੇਟੈਸਟ ਖਬਰ ਹੈ ਕਿ ਜੀ ਮੇ ਵੀ ਉਹਨੇ ਕਟਾਰੀਆ ਨੇ ਰਿਕਮੈਂਡੇਸ਼ਨ ਕੀਤੀ ਹੈ ਹੋਮ ਮਿਨਿਸਟਰੀ ਨੂੰ ਦੂਜਾ 1 ਜਾਂ 2 ਦਿਨ ਦੀ ਪੈਰੋਲ ਉਹਨੂੰ ਦਿੱਤੀ ਜਾਏ। ਪਹਿਲਾਂ ਉਹ ਇਹ ਤਜਵੀਜ਼ਾਂ ਲੈ ਕੇ ਘੁੰਮਦੇ ਰਹੇ ਕਿ ਜੀ ਇਹਨਾਂ ਨੂੰ ਮਾਂ ਨੂੰ ਦਿੱਲੀ ਦੇ ਹਸਪਤਾਲ 'ਚ ਦਾਖਲ ਕਰਵਾ ਦਿੰਦੇ ਆ ਉੱਥੋਂ ਤਿਹਾੜ ਤੋਂ ਹਵਾਰੇ ਨੂੰ ਲੈ ਫਿਰ ਉਹ ਚਲੋ ਉੱਥੇ ਨਹੀਂ PGI ਕਰਵਾ ਦਿਓ ਨਹੀਂ ਘਰ ਆ ਗਏ। ਫਿਰ ਹੁਣ ਇਹ ਹੁੰਦੇ ਜੇ ਭਗਵੰਤ ਮਾਨ ਨੇ ਸ਼ੋਰ ਕੀਤਾ ਕਿ ਕੋਈ ਨਾਅਰੇਬਾਜ਼ੀ ਨਹੀਂ ਹੋਏਗੀ ਕੋਈ ਕੁਛ ਨਹੀਂ ਹੋਏਗਾ। 10 ਦਿਨ ਤੋਂ ਘਟਦਾ ਜਿਹੜਾ ਹੁਣ 1 ਜਾਂ 2 ਦਿਨ ਆ ਗਏ ਉਹ ਵੀ ਕਿੰਨਾ ਪਾਬੰਦੀਆਂ ਥੱਲੇ ਕੀ ਹੋਏਗਾ। ਹਾਲਾਂ ਕਾਊਂਟਰ ਇਹ ਆ ਵੀ ਹਵਾਰਾ ਜਨਾਬ ਨੇ ਇਹ ਕਿਹਾ ਕਿ ਬਈ ਮੈਨੂੰ ਇੱਦਾਂ ਦੀ ਕਿਸੇ ਪੈਰੋਲ ਦੀ ਲੋੜ ਨਹੀਂ। ਕਾਸ਼ ਇਹ ਠੀਕ ਹੋਏ ਗੱਲ ਕਿਉਂਕਿ ਸਾਨੂੰ ਨਹੀਂ ਪਤਾ ਵੀ ਕਿੱਥੇ ਮਿਸ ਇਨਫੋਰਮੇਸ਼ਨ ਕਿੱਥੇ ਕੀ ਚੱਲ ਰਿਹਾ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਤੁਸੀਂ ਇਸ ਨੂੰ ਇੱਕ ਅਣਖੀ ਗੈਰਤਮੰਦ ਆਇਨੇ ਦੇ ਥੱਲੇ ਦੇਖਦੇ ਹੋ ਇਹ ਜ਼ਲਾਲਤ ਹੈ। ਉਹ ਤੁਹਾਨੂੰ ਬਾਰ-ਬਾਰ ਹੁਣ ਉਹ ਕ੍ਰਿਮੀਨਲ ਮਰਡਰਰ ਰੇਪਿਸਟ ਸੌਦਾ ਸਾਧ ਜਿਹੜਾ ਮੇਰਾ ਖਿਆਲ ਹੈ 18 ਵਾਰੀ ਉਹਦੀ ਪੈਰੋਲ 40 ਦਿਨ ਦੀ ਔਰ ਉਹ ਆ ਕੇ ਆਪਣੇ ਡੇਰੇ 'ਚ ਬੈਠ ਕੇ ਆਪਣਾ ਉਹ ਪ੍ਰਵਚਨ ਵੀ ਕਰ ਰਿਹਾ ਹੁੰਦਾ ਹੈ ਉਹਨੂੰ ਕਾਰਾਂ ਦਾ ਕਾਫਲਾ ਲੈਣ ਵੀ ਕਨਵਿਕਟਡ। ਹੁਣ ਦੂਸਰੇ ਪਾਸੇ ਜਗਤਾਰ ਸਿੰਘ ਹਵਾਰਾ 31 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਬਾਰਿੰਗ ਛੋਟਾ ਪੀਰੀਅਡ ਜਦੋਂ ਕਿ ਉਹਨਾਂ ਨੇ ਜੇਲ੍ਹ ਬ੍ਰੇਕ ਕੀਤੀ ਤੇ ਸ਼ਾਇਦ ਸਾਲ ਤੋਂ ਥੋੜਾ ਵਕਤ ਜਿਹੜਾ ਜ਼ਿਆਦਾ ਉਹ ਬਾਹਰ ਰਹੇ। ਕੋਈ ਇਸ ਕਿਸਮ ਦਾ ਉਹਨਾਂ ਦਾ ਮਿਸਕੰਡਕਟ ਜਾਂ ਕੋਈ ਐਸਾ ਨਹੀਂ ਹੈ ਜਿਹੜਾ ਅਦਰਵਾਈਜ਼ ਵੈਸੇ ਤਾਂ ਵੈਸੇ ਹੀ ਪੈਰੋਲ ਬਣਦੀ ਨਹੀਂ ਹੈ ਉਹ ਤਾਂ ਰਿਹਾਈ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਪਹਿਲਾਂ ਡੈਥ ਸੈਂਟੈਂਸ ਦਿੱਤੀ ਸੀ ਉਹ ਕੋਰਟ ਨੇ ਉਮਰ ਕੈਦ ਦੇ ਵਿੱਚ ਬਦਲ ਦਿੱਤੀ। ਲੇਕਿਨ ਇਸ ਸਭ ਦੇ ਬਾਵਜੂਦ 31 ਸਾਲਾਂ ਬਾਅਦ ਆਪਣੀ ਡੈਥ ਬੈੱਡ ਤੇ ਪਈ ਮਾਂ ਨੂੰ ਮਿਲਣ ਦੇ ਲਈ ਲਿਲਕੜੀਆਂ ਇਹ ਜਿਹੜੇ ਕੱਢਣ ਵਾਲੇ ਹਵਾਰੇ ਨੇ ਆਪਣਾ ਜਿਹੜਾ ਉਹ ਬੁਲੰਦ ਰੱਖਿਆ ਹੋਇਆ ਜਿਹੜਾ ਉਸ ਦਾ ਰੁਤਬਾ ਹੈ ਕਿਉਂਕਿ 2015 ਦੇ ਸਰਬੱਤ ਖਾਲਸਾ ਦੇ ਵਿੱਚ ਜਿੱਥੇ 4-5 ਲੱਖ ਸਿੱਖਾਂ ਦੀ ਮੌਜੂਦਗੀ ਸੀ ਚੱਬੇ 'ਚ ਜਿਹੜਾ ਹੋਇਆ ਉਸ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਗਿਆ ਸੀ ਔਰ 5 ਮਿੰਟ ਜਿਹੜੀ ਹੈ ਉਹ ਜਕਾਰੇ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਸੀ ਔਰ ਸੱਚਮੁੱਚ ਜਥੇਦਾਰ ਹਵਾਰਾ ਨੇ ਸਾਬਤ ਹਾਲਾਂ ਕਿੰਨੇ ਸਾਲ ਤੋਂ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦਾ ਉੱਥੇ ਬੈਠੇ ਵੀ
ਜਿਹੜੇ ਨੇ ਉਹਨਾਂ ਦਾ ਇੱਕ ਆਪਣਾ ਨੈਰੇਟਿਵ ਹੈ, ਉਹਨਾਂ 'ਚੋਂ ਵੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਪਰ ਅਨਫੋਰਚੂਨੇਟਲੀ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਜ਼ਲਾਲਤ ਵਾਲਾ ਪੀਰੀਅਡ ਜਿਸ 'ਚੋਂ ਇਹ ਸਾਨੂੰ ਗੁਜ਼ਾਰਿਆ ਜਥੇਦਾਰ ਹਵਾਰਾ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਉਹ ਬਿਲਕੁਲ ਕੋਈ ਬੋਰ ਡਾਊਨ ਕਰਨ ਵਾਲੇ ਨਹੀਂ ਨੇ। ਜਿਵੇਂ ਜੇ ਅਸੀਂ ਇਹ ਕਹੀਏ ਕਿ ਭਾਈ ਕਹਿਣ ਨੂੰ ਜੋ ਮਰਜ਼ੀ ਕਿਹਾ ਜਾਏ ਏਜੰਸੀਆਂ ਵੱਲੋਂ ਕੋਈ ਹੋਰ ਨਾਲ ਜੋੜ ਕੇ, ਲੇਕਿਨ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਜਦੋਂ ਈਵਨ ਕੜੀਆਂ 'ਚ ਜਕੜ ਕੇ ਬੇੜੀਆਂ 'ਚ ਜਕੜ ਕੇ ਲਿਆਂਦਾ ਜਾਂਦਾ ਹੈ, ਪੇਸ਼ ਕੀਤਾ ਜਾਂਦਾ ਹੈ, ਸਕਰੀਨ ਦੇ ਉੱਤੇ ਜਿਹੜਾ ਵਾਇਆ ਵੀਡੀਓ ਲਿੰਕ ਵੀ ਹੁੰਦਾ ਹੈ, ਉਹ ਪਹਿਲੇ ਮਿੰਟ 5 ਜਿਹੜੇ ਨੇ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨੇ। ਨਾ ਉਹਨਾਂ ਨੂੰ ਉਹ ਬੈਂਡ ਨਹੀਂ ਕਰ ਸਕੇ ਹੈ, ਪਰ ਇਹ ਹੁਣ ਮਾਂ ਵਰਗਾ ਰਿਲੇਸ਼ਨਸ਼ਿਪ ਔਰ ਇਮੋਸ਼ਨਲ ਬਲੈਕਮੇਲ ਕਰਨ ਦਾ ਜਿਹੜਾ ਪਾਰਟ ਹੈ, ਮੈਂ ਸਮਝਦਾ ਕਿ ਬਈ ਇਹ ਸਾਨੂੰ ਇਹ ਸਮਝਣਾ ਹੋਏਗਾ ਕਿ ਗੱਲ ਕੱਲੀ ਇਹ ਨਹੀਂ ਹੈ ਵੀ ਸਾਡੇ ਲਈ ਕਾਨੂੰਨ ਵੱਖਰਾ ਹੈ, 2 ਕਾਨੂੰਨ ਸੈੱਟ ਨੇ ਜਿਵੇਂ ਸੰਤ ਪਿੰਡਾਂ ਵਾਲੇ ਯਾਦ ਦਹਾਨੀ ਕਰਵਾਉਂਦੇ ਸੀ। ਸਾਡੇ ਲਈ ਹੁਣ ਜ਼ਲਾਲਤ, ਨੀਵਾਂ ਦਿਖਾਉਣਾ, ਲੀਕਾਂ ਕਢਾਉਣੀਆਂ ਔਰ ਸਾਨੂੰ ਇਹ ਅਹਿਸਾਸ ਕਰਵਾਉਣਾ ਕਿ ਇਸ ਮੁਲਕ ਦੇ ਹਾਕਮ ਜਿਹੜੇ ਨੇ ਉਹ ਹਿੰਦੂ ਨੇ, ਤੁਸੀਂ ਗੁਲਾਮ ਹੋ। ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਜੋ ਉਹਨਾਂ ਦੇ ਨਾਲ ਸਲੂਕ ਹੋਇਆ ਜਦੋਂ ਉਹਨਾਂ ਨੂੰ ਇਸ ਸਰਕੂਲਰ ਨੂੰ ਚੈਲੰਜ ਕੀਤਾ, ਜਿਹਦੇ 'ਚ ਜਿਹੜਾ ਪਟੇਲ ਹੋਮ ਮਿਨਿਸਟਰ, ਚੰਦੂ ਲਾਲ ਤ੍ਰਿਵੇਦੀ ਗਵਰਨਰ ਔਰ ਨਹਿਰੂ ਪ੍ਰਾਈਮ ਮਿਨਿਸਟਰ ਕਿ ਜੀ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ, ਉਹਨਾਂ ਨੇ ਉਦੋਂ ਹੀ ਕਿਹਾ ਸੀ ਕਿ ਭਾਈ ਹੁਣ ਇਹ ਸ਼ੁਰੂਆਤ ਹੋ ਗਿਆ ਆਗਾਜ਼ ਹਿੰਦੂ ਰਾਜ ਦਾ। ਔਰ ਉਹਨਾਂ ਨੇ ਕਿਹਾ ਸੀ ਕਿ ਮੁਲਕ ਹਿੰਦੂ का ਰਾਜ ਤਿਕੜੀ का ਗੁਰੂ ਰਾਖਾ ਭਾਈ ਸਿੱਖੜੇ का, ਕਿ ਭਾਈ ਹੁਣ ਗੁਰੂ ਹੀ ਸਾਡੀ ਪੈਜ ਰੱਖ ਸਕਦਾ ਜਾਂ ਸਾਨੂੰ ਇਸ ਗੁਲਾਮੀ ਚੋਂ ਕੱਢ ਸਕਦਾ। ਸੋ ਇਹ ਅਸੀਂ ਜੋ ਕੁਛ ਜਥੇਦਾਰ ਹਵਾਰਾ ਦੀ ਪੈਰੋਲ ਨੂੰ ਲੈ ਕੇ ਜੋ ਸਾਰੀ ਇਹ ਨੌਟੰਕੀ ਔਰ ਇਹ ਸਾਰਾ ਕੁਛ ਹੋ ਰਿਹਾ, ਇਹ ਸਾਡੇ ਲਈ ਜ਼ਲਾਲਤ ਹੀ ਹੈ, ਇਸ ਤੋਂ ਵੱਧ ਕੇ ਇਹਦੇ ਕੋਈ ਮਾਨੇ ਨਹੀਂ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਮੈਸੇਜ ਲੈਣ ਜਾ ਰਹੇ ਹਾਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਬਸਰਾ ਜੀ ਵੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਬੁਲਾਉਂਦੇ ਨੇ ਔਰ ਖੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਫਿਜ਼ਰਾ ਨਾਥਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਦੇਵ ਸਿੰਘ ਜੀ ਵੀ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸੁਖਵੰਤ ਜੀ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਥੈਂਕਸ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਕਹਿੰਦੇ ਨੇ ਔਰ ਮੁਹੰਮਦ ਜੋਨਸ ਜੀ ਜਿਹੜੇ ਨੇ ਸਾਨੂੰ ਲਾਹੌਰ ਤੋਂ ਦੇਖਦੇ ਨੇ, ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਹੁਤ ਸ਼ੁਕਰੀਆ ਯੂਨਸ ਜੀ। ਹਾਂਜੀ, ਔਰ ਖਾਲਸਾ ਫੌਜੀ ਜੀ ਖਾਲਸਾ ਜ਼ਿੰਦਾਬਾਦ। मोहम्मद याकूब जी जड़े कहते वेलकम बैक टीमी TV 4 राज करेगा खालसा। और फिर इस तरह खालसा राज खालसा कहते खालिस्तान। बहुत शुक्रिया आप दोनों का और अकाल तख्त तो आईवाज खालिस्तान खालिस्तान खालिस्तान। बहुत शुक्रिया मोहम्मद याकूब जी। और फिर कहते कि आप पाकिस्तान, तुर्की और सऊदी अरेबिया, फ़लस्तीन और कश्मीर आज़ाद करवाएगा और फिर खाली कहते ने बयानबाजी होगी। देखो इस ਵੇਲੇ ਤਾਂ ਇਸ ਅਲਾਈਅੰਸ ਨੂੰ ਅਸੀਂ ਪੋਜ਼ਿਟਿਵ ਵੀ ਦੇਖਦੇ ਹਾਂ, ਪਰ ਜੇ ਇਹ ਹੋਰ ਐਕਸਪੈਂਡ ਵੀ ਹੁੰਦਾ ਹੈ ਔਰ ਅਲਟੀਮੇਟਲੀ ਇਹਨਾਂ ਦੇ ਜ਼ਿੰਮੇ ਇਹਨਾਂ ਦਾ ਫਰਜ਼ ਬਣਦਾ ਹੈ ਕਿ ਫਲਸਤੀਨ ਨੂੰ ਵੀ ਔਰ ਕਸ਼ਮੀਰ ਨੂੰ ਵੀ ਆਜ਼ਾਦ ਕਰਵਾਉਣ ਦੇ ਲਈ ਆਪਣੀ ਤਾਕਤ ਝੋਕਣ। ਇਹ ਲੌਂਗ ਟਰਮ ਐਕਸਪੈਕਟੇਸ਼ਨ ਹੈ। ਇਸ ਵੇਲੇ ਤਾਂ ਕੰਸੋਲੀਡੇਸ਼ਨ ਆਫ ਪਾਵਰ ਹੀ ਹੈ ਇੱਕ ਥਾਂ ਦੇ ਉੱਤੇ। ਨਾਸਰ ਚਾਰ ਜੀ ਕਹਿੰਦੇ ਨੇ ਕਿ ਸਾਡੇ ਬਾਬਾ ਨਾਨਕ ਜੀ ਵੀ ਮੱਕਾ ਗਏ ਸਨ ਅਤੇ ਉੱਥੇ ਇਸਲਾਮ ਅਤੇ ਇਮਾਮ, ਹਾਂਜੀ ਇਮਾਮ ਅਤੇ ਮੁਜ਼ੀਨ ਦੋਵੇਂ ਸਨ। ਮੁਜ਼ਿਨ ਦੇ ਹਾਂਜੀ। ਔਰ ਫਿਰ ਇਸੇ ਤਰ੍ਹਾਂ ਆਜ਼ਾਦ ਜਿਹੜਾ ਖਾਨ ਜਿਹੜੇ ਨੇ ਉਹ ਵੀ ਸਰਦਾਰ ਜੀ ਕਹਿੰਦੇ ਓਨਲੀ ਖਾਲਿਸਤਾਨ। ਔਰ ਫਿਰ ਕਹਿੰਦੇ ਖਾਲਿਸਤਾਨ ਲਵ ਯੂ। ਔਰ ਫਿਰ ਇਸ ਤਰ੍ਹਾਂ ਅਮਰਜੀਤ ਸਾਨੀ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਕਹਿੰਦੇ ਨੇ ਪੰਜਾਬੀ ਪੰਥਕ ਧਿਰਾਂ ਤਾਂ ਈਰਖਾ ਵਸ ਅੰਮ੍ਰਿਤਪਾਲ ਦੇ ਹੋਣ ਲੜਨ ਦਾ ਕੋਈ ਫਾਇਦਾ ਨਾ ਹੋਣਾ ਕਹਿ ਕੇ ਉਸ ਦੇ ਉਲਟ ਮਾਹੌਲ ਸਿਰਜ ਰਹੀਆਂ ਹਨ। ਪਰ TV 84 ਤੋਂ ਇਹ ਉਮੀਦ ਨਹੀਂ ਸੀ ਕਿ ਉਹ ਕਾਮਰੇਡ ਗੁਰਤੇਜ ਸਿੰਘ ਨੂੰ ਬਿਠਾ ਕੇ ਉਸ ਦੇ ਖਿਲਾਫ ਬੁਲਾਉਣਗੇ। ਕਮਲਜੀਤ ਸਿੰਘ ਜੀ ਸ਼ੁਕਰੀਆ, ਤੁਸੀਂ ਸਾਡੇ ਨੋਟਿਸ 'ਚ ਲਿਆਂਦਾ ਹੈ। ਹਾਲਾਂ ਮੈਂ ਉਹ ਇੰਟਰਵਿਊ ਨਹੀਂ ਦੇਖਿਆ ਮੇਰੀ, ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਉੱਥੇ ਬੈਠੇ ਜਿਹੜੇ ਰਿਪੋਰਟਰ ਨੇ ਜਾਂ ਦੂਸਰੇ ਨੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਵੱਖ-ਵੱਖ ਧਿਰਾਂ ਜਾਂ
ਪਰਸਨੈਲਿਟੀਜ਼ ਦਾ ਵਿਊ ਪੁਆਇੰਟ ਲਈਏ, ਸਾਡੇ ਵਿਊ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਕੀ ਨੇ ਤੁਸੀਂ ਬਿਲਕੁਲ ਕਲੀਅਰਲੀ ਸੁਣਦੇ ਹੋ। ਔਰ ਇਹ ਜਿਹੜਾ ਅਸੀਂ ਬਿਲਕੁਲ ਇਹ ਸਮਝਦੇ ਹਾਂ ਜਿਵੇਂ, ਔਰ ਇਸ ਮੁੱਦੇ ਦੇ ਉੱਤੇ ਮੈਂ ਈਵਨ ਆਪਣੀ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਸੀ ਸੰਡੇ ਇੰਡੀਅਨੈਪਲਿਸ ਵੀ ਗ੍ਰੀਨਵੁੱਡ ਇੰਡੀਆਨਾ ਸਟੇਟ 'ਚ, ਮੈਂ ਇਹ ਕਿਹਾ ਸੀ ਕਿ ਦੀਪ ਸਿੱਧੂ ਦੇ ਇਹਨਾਂ ਬੋਲਾਂ ਦੇ ਵਿੱਚ ਭਾਰ ਹੈ ਕਿ ਸਾਨੂੰ ਕੋਈ ਵੀ ਪਿੜ ਖਾਲੀ ਨਹੀਂ ਛੱਡਣਾ ਚਾਹੀਦਾ। ਔਰ ਇਸ ਵੇਲੇ ਜਿਹੜਾ ਇਲੈਕਸ਼ਨ ਅਜੇ ਤਾਂ 6 ਮਹੀਨੇ ਦੂਰ ਨੇ, ਇਹਨਾਂ ਨੇ ਏਜੰਸੀਆਂ ਨੇ ਕੀ ਰੰਗ ਦਿਖਾਣੇ ਨੇ, ਪਰ ਅਸੀਂ ਬਿਲਕੁਲ ਜੇ ਕਿਸੇ ਨੇ ਇਸ ਕਿਸਮ ਦੇ ਕੋਈ ਲਫ਼ਜ਼ ਕਹੇ ਨੇ ਉਹਦਾ ਜ਼ਿੰਮੇਵਾਰ ਉਹ ਹੈ। TV 84 ਦੀ ਪਾਲਿਸੀ ਨਹੀਂ ਹੈ। ਜੋ ਸਾਡੇ ਪਲੇਟਫਾਰਮ ਤੋਂ ਸੱਚੋ ਸੱਚ ਰਾਹੀਂ ਅਸੀਂ ਕਹਿੰਦੇ ਹਾਂ, ਅਲਟੀਮੇਟਲੀ ਇਹ ਸਾਡੀ ਆਫੀਸ਼ੀਅਲ ਲਾਈਨ ਹੈ ਨੀਤੀ ਦੀ। ਔਰ ਫਿਰ ਇਸੇ ਤਰ੍ਹਾਂ ਫਿਰ ਕਹਿੰਦੇ ਕਿਰਪਾਲ ਜਿਹੜੇ ਨੇ ਉਹ ਕਹਿੰਦੇ ਨੇ ਕਿ ਹਿੰਦੂ ਅਮਰੀਕਨ ਸੰਸਥਾ ਨੂੰ ਅਮਰੀਕਾ ਵਿੱਚ ਸੈਟਲ ਕਰਨ ਪਿੱਛੇ ਇਜ਼ਰਾਈਲੀ ਲੌਬੀ ਦਾ ਬਹੁਤ ਵੱਡਾ ਹੱਥ ਹੈ। ਨਤੀਜੇ ਵਜੋਂ ਇੰਡੀਆ ਨੇ ਇਜ਼ਰਾਈਲ ਦੀ ਹਥਿਆਰਾਂ ਨਾਲ ਸਹਾਇਤਾ ਕੀਤੀ ਹੈ। ਅੰਡਾਨੀ ਨੂੰ ਕੇਸਾਂ ਵਿਚਲੇ ਜਿਹੜੇ ਨੇ ਮਿਲੀ ਰਿਆਇਤ ਵੀ ਇਸੇ ਪਾਸੇ ਸੰਕੇਤ ਕਰਦੀ ਹੈ। ਕਿਰਪਾਲ ਸਿੰਘ ਜੀ, ਤੁਹਾਡੀ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਤੁਸੀਂ ਤੀਰ ਬਿਲਕੁਲ ਨਿਸ਼ਾਨੇ 'ਤੇ ਮਾਰਿਆ। ਇੱਥੇ ਸਾਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੈ ਕਿ APEC ਜਿਹੜੀ ਪਾਵਰਫੁਲ ਜੂਇਸ਼ ਲੌਬੀ ਹੈ ਔਰ ਹਿੰਦੂ ਫਾਊਂਡੇਸ਼ਨ ਔਰ ਇੰਡੀਅਨ ਐਮਬੈਸੀ, ਇਹ ਸਾਰੀਆਂ ਇਨ ਕਾਹੂਟਸ ਨੇ। ਔਰ ਇਹ ਆਫ ਦਾ ਹੁੱਕ ਉਹ ਅਡਾਨੀ ਨੂੰ ਹੋਏ ਜਾਂ ਅਦਰਵਾਈਜ਼ ਈਵਨ ਜਿਹੜੀ ਰਿਪੋਰਟਿੰਗ ਸਾਹਮਣੇ ਆਈ ਕਿ ਕਿਵੇਂ ਜਿਹੜੇ ਭਾਰਤ ਵੱਲੋਂ ਦਿੱਤੇ ਗਏ ਇਜ਼ਰਾਈਲ ਨੂੰ ਐਮਨੀਸ਼ਨ ਔਰ ਹਥਿਆਰ ਨੇ ਉਹ ਗਜ਼ਾ ਦੇ ਵਿੱਚ ਨਸਲਕੁਸ਼ੀ ਲਈ ਜਿਹੜੇ ਗਜ਼ਾ ਵਾਸੀਆਂ ਦੀ ਵਰਤੇ ਗਏ। ਔਰ ਇਸ ਵੇਲੇ ਜਿਹੜਾ ਪੋਜ਼ਿਟਿਵ ਆਸਪੈਕਟ ਇਹਦਾ ਇਹ ਹੈ ਕਿ ਵੀ ਜਿਹੜੀ ਪ੍ਰੋ ਇਜ਼ਰਾਈਲ ਲੌਬੀ ਹੈ ਇਸ ਵੇਲੇ ਉਹ ਚੈਲੰਜ ਹੋ ਰਹੀ ਹੈ ਅਮਰੀਕਾ 'ਚ। ਡੈਮੋਕ੍ਰੇਟਾਂ ਨੇ ਵੀ ਕੀਤਾ ਔਰ ਜਿਵੇਂ ਮਿਸ਼ੀਗਨ ਦੇ ਵਿੱਚ ਮਿਸਟਰ ਸਈਦ ਦਾ ਸੈਨੇਟ ਦੀ ਪ੍ਰਾਇਮਰੀ 'ਚ ਜਿੱਤਣਾ, ਜਿਹੜੀ ਉਹਦੇ ਅਗੇਂਸਟ ਖੜੀ ਬੀਬੀ ਸੀ, ਉਹਨੂੰ ਕਿੰਨੇ ਮਿਲੀਅਨ APEC ਵਾਲਿਆਂ ਨੇ ਜਿਹੜੀ ਇਜ਼ਰਾਈਲੀ ਉਹ ਕਹਿੰਦੇ ਸੀ ਵੀ ਸਾਡੀ ਤਾਂ ਜਿੰਦ ਜਾਨ ਇਜ਼ਰਾਈਲ ਹੈ। ਸੋ ਸਾਨੂੰ ਇਹ ਲੱਗਦਾ ਵੀ ਅਮਰੀਕਾ ਦੇ ਜਿਹੜੇ ਬਦਲੇ ਤਿਉਰ ਨੇ ਅਮਰੀਕਾ ਵਾਸੀਆਂ ਦੇ, ਉਹਦੇ 'ਚ ਜੇ ਜ਼ਾਇਨਿਸਟ ਲੌਬੀ ਦਾ ਥੱਲਾ ਲੱਗਦਾ ਤੇ ਭਾਰਤ ਦੇ ਵੀ ਮੂੰਹ 'ਤੇ ਚਪੇੜਾਂ ਵੱਜਣਗੀਆਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨਾਂ ਨੂੰ ਨੇੜੇ ਲਿਆਉਣ 'ਚ ਜਾਂ ਪ੍ਰੋ ਇੰਡੀਆ ਰਾਈਟ ਜਿਹੜਾ ਅਮਰੀਕਨ ਨੀਤੀ ਦਾ ਕਿਤੇ ਨਾ ਕਿਤੇ ਰਹਿਣਾ, ਉਸ ਦੇ ਵਿੱਚ ਇਜ਼ਰਾਈਲੀ ਲੌਬੀ ਦਾ ਬਹੁਤ ਵੱਡਾ ਹੱਥ ਹੈ ਜੀ। ਹੁਣ ਆਪਾਂ TV ਦੀ US ਵੱਲ ਚੱਲਦੇ ਹਾਂ ਔਰ ਘੁਸਕੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਨੇ ਔਰ ਇਸੇ ਤਰ੍ਹਾਂ ਟੋਨੀ ਢੀਂਡਸਾ ਜੀ ਵੀ ਫਤਿਹ ਕਹਿੰਦੇ ਨੇ ਔਰ ਖਾਲਸਾ ਦੇਸ਼ ਪੰਜਾਬ ਜੀ ਵੀ ਕਹਿੰਦੇ ਬਾਬਾ ਜੀ ਤੇਰੀ ਗੁਰਬਾਣੀ ਤੇ ਅੱਜ ਕਬਜ਼ਾ ਹੋ ਗਿਆ ਬਾਦਲਾਂ ਦਾ। ਔਰ ਫਿਰ ਇਸ ਤਰ੍ਹਾਂ ਗੁਰਦੀਪ ਸਿੰਘ ਜੀ, ਬਾਣੀ ਤੇ ਤਾਂ ਕੌਣ ਕਬਜ਼ਾ ਕਰ ਸਕਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਗਵਰਨਮੈਂਟ ਨੇ ਜਿਸ ਲੈਵਲ ਦੇ ਉੱਤੇ ਗੁਰਦੁਆਰਿਆਂ ਮੈਨੇਜਮੈਂਟਸ ਨੂੰ ਉਹ ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਔਰ ਸ਼੍ਰੋਮਣੀ ਕਮੇਟੀ 'ਚ ਵੀ ਕਾਫੀ ਹੱਦ ਤੱਕ, ਖਾਸ ਤੌਰ 'ਤੇ ਜਦੋਂ ਹੁਣ ਗੁਰਬਾਣੀ ਕੀਰਤਨ ਨੂੰ ਲੈ ਕੇ ਐਕਸਕਲੂਸਿਵ ਰਾਈਟ PTC ਨੂੰ ਦਿੱਤੇ ਹੋਏ ਨੇ, ਉਹਨਾਂ ਦਾ ਇੰਟਰਸਟ ਪੁਗਾਉਂਦਾ। ਪਰ ਗੁਰਬਾਣੀ ਆਜ਼ਾਦ ਹੈ ਔਰ ਸਿੱਖ ਬਾਦਸ਼ਾਹ ਜਾਂ ਬਾਗੀ ਅਸੀਂ ਲੜ ਰਹੇ ਹਾਂ, ਸਾਡੇ ਉੱਤੇ ਕੋਈ ਕਿਸੇ ਦਾ ਗਲਬਾ ਨਹੀਂ ਹੈ। ਜਗਪਾਲ ਜੀ ਵੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਹਨ, ਖਾਲਸਾ ਜ਼ਿੰਦਾਬਾਦ, ਧਰਮ ਸਿੰਘ ਜੀ ਵੀ ਫਤਿਹ ਔਰ ਇਸੇ ਤਰ੍ਹਾਂ ਬ੍ਰਹਮਣੀ ਭਿੰਦਰ ਜੀ ਵੀ ਫਤਿਹ, ਰਾਜਨਪ੍ਰੀਤ ਸਿੰਘ ਜੀ ਵੀ ਔਰ RP ਜਿਹੜੇ ਸਿੰਘ ਜਿਹੜੇ ਨੇ ਉਹ ਵੀ ਫਤਿਹ ਹਨ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਕੌਰ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਮਾਈ ਪਲਵਿੰਦਰ ਜਿਹੜੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਬਿੱਲਾ ਮੋਹਨ ਜਿਹੜੇ ਜੀ ਉਹ ਵੀ ਫਤਿਹ ਬੁਲਾਉਂਦੇ ਨੇ, ਓਪਸ ਜਿਹੜੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਇਸ ਤਰ੍ਹਾਂ ਗੁਰਵਿੰਦਰ ਮਾਨ ਜਿਹੜੇ ਨੇ ਵੀ ਫਤਿਹ ਔਰ ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਜਿਹੜੇ ਨੇ ਉਹ ਕਹਿੰਦੇ ਸੁਖਬੀਰ ਨੇ ਦਿੱਲੀ ਮੀਟਿੰਗ ਕਰਕੇ ਸਿੱਖੀ ਤੇ ਪੰਜਾਬ ਦੀ ਕਦਰਾਂ ਕੀਮਤਾਂ ਤਿਆਗ ਕੇ ਮੋਦੀ ਨੂੰ ਆਪਣਾ ਪਿਓ ਮੰਨ ਲਿਆ, ਖਾਲਸਾ ਜ਼ਿੰਦਾਬਾਦ। ਔਰ ਮਿਸ਼ਰਾ ਸਿੰਘ ਜੀ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ। ਨੂਪਾ ਜੀ ਦਾ ਜਿਹੜਾ ਮੈਸੇਜ ਜਿਹੜਾ ਤੁਸੀਂ ਪੜ੍ਹ ਦਿਓ ਅਮਨ। ਅਡਾਨੀ ਪਾਰਟੀ ਕਹਿੰਦੇ parties, MLA and men have lost their land of centuries and given it to Sharika. They cannot even live by eating bread. You are lucky that you went to America. ਦੇਖੋ ਇਸ ਬਾਰੇ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਦੁਸ਼ਮਣ ਬਾਤ ਕਰੇ ਅਨਹੋਣੀ। ਭਗਵੰਤ ਮਾਨ ਦੀ ਸਰਕਾਰ ਐਕਸਟੈਂਸ਼ਨ ਹੈ RSS ਦੀ B ਟੀਮ, ਅਮਿਤ ਸ਼ਾਹ ਦੇ ਹੁਕਮਾਂ 'ਚ ਹੀ ਹੈ। 2.2 ਮਿਲੀਅਨ ਵੋਟਾਂ ਉਹਨਾਂ ਨੇ 22 ਲੱਖ SIR ਦੇ ਥੱਲੇ ਕੱਟੀਆਂ, ਜਿਹੜੀ 10% ਟੋਟਲ ਵੋਟਾਂ ਦੀਆਂ ਵੋਟਾਂ ਨੇ। ਔਰ ਇਹ ਜਿਹਨਾਂ ਨੂੰ ਮੁਫਤ ਅਨਾਜ ਦੇਣ ਦੇ ਨਾਂ ਥੱਲੇ ਜਿਹੜੇ
ਇਹ ਪ੍ਰਵਾਸੀ ਨੇ, ਇਹਨਾਂ ਦੇ ਕਾਰਡ ਔਰ ਵੋਟਾਂ ਬਣਾਈਆਂ ਜਾ ਰਹੀਆਂ ਨੇ। ਸੋ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ, ਗੁਲਾਮੀ ਹੈ, ਲੇਕਿਨ ਅਸੀਂ ਗੁਲਾਮੀ ਦੇ ਸੰਗਲ ਕੱਟਾਂਗੇ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreform.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।